ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨ ਦੇ ਲਈ। ਕ੍ਰਿਸ਼ਨ ਤਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਅੱਜ ਝਟਕਾ ਦੇ ਦਿੱਤਾ ਹੈ ਜੀ ਟਰੰਪ ਸਾਹਿਬ ਨੇ। ਮਾਈ ਡੀਅਰ ਫਰੈਂਡ ਜਿਹੜੇ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣਾ ਦੇ, ਕਹਿੰਦੇ ਵੀ 25% ਟੈਰਿਫ ਲਾ ਦਿੱਤਾ ਹੈ। ਨਾਲ ਦੀ ਨਾਲ ਰੂਸ ਨਾਲ ਹੁੰਦੇ ਵਪਾਰ ਦੀ ਗੱਲ ਨੂੰ ਲੈ ਕੇ ਵੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਕੀ ਕਹੋਗੇ ਜੀ? ਕਹਿੰਦੇ ਨਿਫਟੀ ਡਿੱਗ ਗਈ ਨਾਲ ਹੀ। ਹੁਣ ਕੀ ਕਹੀਏ, ਤੁਸੀਂ ਡੀਅਰ ਕਹਿ ਰਿਹਾ ਕਹਿ ਦਿੱਤਾ ਤੇ ਉਧਰ ਟੀਅਰਸ ਵੀ ਵਗ ਰਹੇ ਨੇ, ਹੰਝੂ ਵੀ ਵਗ ਰਹੇ ਨੇ। ਤੋ ਗੱਲ ਇਹ ਆ ਕਿ ਮੋਦੀ ਸਾਹਿਬ ਤੇ ਤੁਹਾਨੂੰ ਪਤਾ ਹੀ ਆ, ਉਹ ਕਹਿੰਦੇ ਹੁੰਦੇ ਸੀਗੇ ਕਿ ਅਬ ਕੀ ਬਾਰ ਟਰੰਪ ਸਰਕਾਰ। ਉਹ ਤੇ ਏਦਾਂ ਜੱਫਿਓ ਜੱਫੀ ਹੁੰਦੇ ਸੀ ਜਿਵੇਂ ਦੋਨੇ ਭਰਾ ਕਿਤੇ ਕੁੰਭ ਦੇ ਮੇਲੇ ਚੋਂ ਵਿਛੜ ਕੇ ਮਿਲੇ ਹੋਣ। ਕੰਪੇਨ ਤੱਕ ਕਰ ਆਏ ਮੋਦੀ ਸਾਹਿਬ। ਗੱਲ ਇਹ ਆ ਕਿ ਮੈਂ ਅੱਗੇ ਆਪਦੇ ਨਾ ਉਹਦੇ ਤੇ ਲਿਖਿਆ ਫੇਸਬੁੱਕ ਤੇ, ਗੁਰਪ੍ਰੀਤ ਜੀ ਲਾ ਵੀ ਦਾ ਇੱਕ ਗਾਣਾ ਸੀ। ਉਹ ਗਾਣਾ ਸੀ ਇਦਾਂ ਕਿ ਕੋਈ ਪੁਰਾਣੀ ਯਾਰੀ ਦੋਸਤੀ ਹੁੰਦੀ ਹੈ, ਉਹ ਮੁੰਡਾ ਵਿਆਹਿਆ ਜਾਂਦਾ ਤੇ ਉਹ ਕਿਤੇ ਟੱਕਰਦੇ ਆ ਕਿਸੇ ਥਾਂ ਤੇ। ਉਹ ਕਹਿੰਦੀ ਵੀ ਹੁਣ ਉਹਦਾ ਬਣ ਕੇ ਰਹਿ ਜਿਹਨੂੰ ਵਿਆਹ ਕੇ ਲਿਆ। ਉਸ ਗਾਣੇ 'ਚ ਇੱਕ ਥਾਂ ਤੇ ਉਹ ਕਹਿੰਦਾ ਪੈ ਕੇ ਰਹਿਣਾ ਸੀ ਮੇਰੀ ਜ਼ਿੰਦਗੀ ਵਿੱਚ ਖਲਾਰਾ। ਇਹ ਸਾਫ਼ ਸੀ ਸਾਰੇ ਜ਼ਿੰਦਗੀ 'ਚ ਖਲਾਰਾ ਇਹਨਾਂ ਦੀ 'ਚ ਪੈਣਾ ਹੀ ਪੈਣਾ ਸੀ। ਔਰ ਉਹ ਕੌਣ? ਆਮ ਆਦਮੀ। ਹੁਣ ਹੋ ਕੀ ਰਿਹਾ ਸੀ? ਦੇਖੋ ਬੜੀਆਂ ਗੁੰਝਲਦਾਰ ਗੱਲਾਂ ਨੇ। ਅਸਲ ਦੇ ਵਿੱਚ ਬੇੜਾ ਗਰਕ ਤਾਂ ਹੁੰਦਾ ਹੈ ਚੀਜ਼ਾਂ ਦਾ ਕਿ ਅਸੀਂ ਸਮਝ ਨਹੀਂ ਪਾਉਂਦੇ ਤੇ ਇਹ ਸਮਝ ਨਹੀਂ ਦਿੰਦੇ। ਰਸ਼ੀਆ ਤੋਂ ਤੇਲ ਕਿਹਨੇ ਖਰੀਦਿਆ? ਜ਼ਿਆਦਾ ਵੱਡੇ ਪਲੇਅਰਾਂ ਨੇ, ਔਰ ਉਹਨੂੰ ਯੂਰਪ ਦੇ ਵਿੱਚ ਵੇਚ ਵੀ ਦਿੱਤਾ, ਫਾਇਦਾ ਵੀ ਚੱਕ ਲਿਆ। ਥੋੜਾ ਫਾਇਦਾ ਸਾਨੂੰ ਮਿਲਿਆ, ਬਹੁਤਾ ਫਾਇਦਾ ਵੱਡੇ ਪਲੇਅਰ ਨੂੰ ਮਿਲ ਗਿਆ। ਅੱਜ ਉਹੀ ਵਿਹਾਵ ਹੈ। ਅੱਛਾ, ਜੇ ਤੁਸੀਂ ਦੇਖੋਗੇ ਤੇ ਸਰ ਈਰਾਨ ਤੋਂ ਵਾਇਆ ਯਮਨ ਗੈਸ ਕੌਣ ਲਿਆਉਂਦਾ ਰਿਹਾ ਚੋਰੀ? ਆਪਦੇ ਪੋਰਟਾਂ ਤੇ। ਉਹ ਇੱਕੋ ਹੀ ਸੱਜਣ। ਤੁਹਾਨੂੰ ਪਤਾ ਹੀ ਆ, ਆਪਾਂ ਗੂੜੀਆਂ ਪਰੀਤਾਂ ਲਈਆਂ ਪਾ ਜੁਦਾਈਆਂ ਚੱਲ ਨਹੀਂ ਹੋਣੀਆਂ। ਗੂੜੀਆਂ ਪਰੀਤਾਂ ਵਾਲੇ ਸਰ ਜੀ ਉਹ ਲੈ ਕੇ ਆਉਂਦੇ ਰਹੇ, ਉਹਨਾਂ ਕੋਲ ਸਭ ਕੁਝ ਹੈ। ਉਹਨਾਂ ਨੇ ਇਹੀ ਦਬਕੇ ਮਾਰੇ ਸੀ ਸਾਹਿਬ ਕਿ ਗੱਲ ਇਹ ਆ ਕਿ ਜਾਂ ਤੇ ਤੁਸੀਂ ਬਾਜ਼ਾਰ ਖੋਲ ਦਿਓ ਜੀ ਖੇਤੀ ਵਾਸਤੇ, ਡੇਅਰੀ ਵਾਸਤੇ, ਤੇ ਜਾਂ ਖਲਾਰਾ ਝੱਲ ਲਓ। ਹੁਣ ਖਲਾਰਾ ਝੱਲ ਲਿਓ ਕਿਉਂਕਿ ਤੁਸੀਂ, ਮੈਂ ਤੁਹਾਨੂੰ ਅੱਗੇ ਕਿਹਾ ਸੀਗਾ ਸ਼ਾਇਦ ਕਿ ਨਰਿੰਦਰ ਮੋਦੀ ਦੀ ਸੱਤਾ ਉਸੇ ਦਿਨ ਖਤਮ ਹੋ ਜਾਏਗੀ ਜਿਸ ਦਿਨ ਖੇਤੀ ਉਤਪਾਦਾਂ ਵਾਸਤੇ ਬਾਜ਼ਾਰ ਖੋਲ ਦੇਣਗੇ। ਬਸ ਉਸੇ ਦਿਨ ਇਹਨਾਂ ਦੀ ਸੱਤਾ ਖਤਮ ਹੋ ਜਾਏਗੀ। ਉਹ ਹੋ ਨਹੀਂ ਸਕਦਾ। ਤਾਂ ਇਹਨਾਂ ਨੇ ਮਤਲਬ ਕਿ ਉਹ ਬਾਜ਼ਾਰ ਨਹੀਂ ਖੋਲਿਆ। ਉਹਨਾਂ ਨੇ 1 ਅਗਸਤ ਨੂੰ ਮੋਰਚਾ ਖੋਲ ਦਿੱਤਾ ਕਿ ਅਸੀਂ ਇੰਨਾ ਟੈਰਿਫ ਲਾਵਾਂਗੇ। ਉਹਨਾਂ ਦੇ ਕੋਲ ਬਹੁਤ ਕੁਛ ਹੈ ਜੀ, ਬਹੁਤ ਕੁਛ ਆ ਕਿ ਮੋਦੀ ਸਾਹਿਬ ਕੁਝ ਨਹੀਂ ਕਰ ਸਕਦੇ। ਸੋ ਲਿਹਾਜ਼ਾ ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਤੇ ਜਿਹੜੇ ਟੌਪ ਦੇ ਟ੍ਰੇਡ ਪਾਰਟਨਰ ਨੇ, ਵਪਾਰਕ ਜਿਹੜੇ ਹਿੱਸੇਦਾਰੀ ਹੁੰਦੀ ਹੈ, ਉਹ 23-24 ਦਾ ਜਿਹੜਾ ਇੰਪੋਰਟ ਐਕਸਪੋਰਟ ਹੈ ਉਹਦਾ ਡਾਟਾ ਕੀ ਕਹਿੰਦਾ ਹੈ? ਚੀਨ ਨਾਲ ਸਭ ਤੋਂ ਜ਼ਿਆਦਾ। ਚੀਨ ਨਾਲ ਜਿਹੜਾ ਘਾਟਾ ਹੈ ਉਹ ਲਗਭਗ ਸਰ ਤੁਸੀਂ ਜੇ ਦੇਖੋਗੇ ਤੇ 85.09 ਦਾ ਹੈ। ਠੀਕ ਹੈ ਜੀ। ਤੀਜੇ ਨੰਬਰ ਤੇ UAE ਹੈ
ਜਿਹਦੇ ਨਾਲ 12.39 ਹੈ। ਚੌਥੇ ਤੇ ਰਸ਼ੀਆ ਹੈ, ਜਿਨ੍ਹਾਂ ਦੇ ਨਾਲ ਕਹਿ ਲਓ ਆ ਗਿਆ 57.17 ਦਾ, ਕਿਉਂਕਿ ਇੱਥੇ ਵਪਾਰ ਥੋੜਾ ਘੱਟ ਹੁੰਦਾ ਹੈ ਜਿਹੜਾ ਸਾਲਾਨਾ। ਸਾਊਦੀ ਨਾਲ 20.25, ਇਹ ਵਪਾਰਕ ਘੱਟ ਹੈ। ਸਿੰਗਾਪੁਰ 6.79, ਇਰਾਕ ਦੇ ਨਾਲ 26.65, ਇੰਡੋਨੇਸ਼ੀਆ ਦੇ ਨਾਲ 17.42, ਹਾਂਗਕਾਂਗ ਦੇ ਨਾਲ 12.21, ਸਾਊਥ ਕੋਰੀਆ ਦੇ ਨਾਲ 14.72। ਯਾਨੀ ਸਾਰਿਆਂ ਦੇ ਨਾਲ ਹੀ ਇਹਨਾਂ ਦਾ ਜਿਹੜੇ ਟੌਪ 10 ਨੇ ਸਾਰਿਆਂ ਦੇ ਨਾਲ ਹੀ ਵਪਾਰਕ ਘਾਟਾ। ਹੁਣ ਤੁਸੀਂ ਇੱਕ ਗੱਲ ਸਮਝੋਗੇ ਕਿ 2 ਨੰਬਰ ਤੇ ਕੌਣ ਹੈ। 2 ਨੰਬਰ ਤੇ ਜੇ ਦੇਖੀਏ ਟ੍ਰੇਡ ਦੇ ਸਾਈਜ਼ ਦੇ ਹਿਸਾਬ ਨਾਲ ਕਿ ਜੇ ਆਪਾਂ ਟੋਟਲ ਲਾਈਏ ਤਾਂ ਚੀਨ ਦੇ ਨਾਲ ਹੁੰਦਾ 118.41 ਅਰਬ ਡਾਲਰ ਦਾ, ਠੀਕ ਹੈ ਜੀ, 23-24 ਦਾ ਅੰਕੜਾ ਜਿਹੜਾ। ਤੇ ਅਮਰੀਕਾ ਦੇ ਨਾਲ ਹੁੰਦਾ 118.29, ਤਾਂ ਦੂਜੇ ਨੰਬਰ ਤੇ ਹੋ ਗਿਆ ਨਾ ਅਮਰੀਕਾ, ਓਕੇ, 118.41 ਅਰਬ ਡਾਲਰ ਚੀਨ ਪਹਿਲੇ ਨੰਬਰ ਤੇ। ਪਰ ਦੂਜੇ ਨੰਬਰ ਤੇ ਜਿਹੜਾ 118 ਲਗਭਗ ਬਰੋਬਰ ਚਾਈਨਾ ਦੇ, ਜੋ ਐਕਸਪੋਰਟ ਇੰਪੋਰਟ ਹੈ ਬਰਾਬਰ ਹੈ ਬਿਲਕੁਲ ਜੇ ਸਾਈਜ਼ ਦੇ ਹਿਸਾਬ ਨਾਲ ਲਾਈਏ ਚਾਈਨਾ ਦੇ। ਪਰ ਕੰਪੈਰੀਟਿਵਲੀ ਜੇ ਤੁਸੀਂ ਵਪਾਰਕ ਘਾਟੇ ਦੇ ਲਿਹਾਜ਼ ਨਾਲ ਦੇਖੋਗੇ, ਇੰਡੀਆ ਇਹਦੇ ਚ 36.74% ਗੇਨ ਕਰਦਾ ਹੈ, ਲਗਭਗ 37%, मतलब कि टॉप 10 इको देश अमरीका जिथों इंडिया कमाई करता है, ਉਹਦਾ इंपोर्ट ਜਿਹੜਾ ਹੈ ਉਹ ਹੈਗਾ 48.02 ਦਾ, ਨਹੀਂ 40.77 ਦਾ, ਤੇ ਐਕਸਪੋਰਟ ਜਿਹੜਾ ਇੰਡੀਆ ਦਾ ਉਹ 77.52। ਹੁਣ ਜਿਹੜਾ 77.52 23-24 ਦੇ ਅੰਕੜੇ ਨੂੰ ਮੈਂ ਫਿਰ ਰਿਪੀਟ ਕਰ ਦੇਵਾਂ ਕਿ 23-24 ਦੇ ਅੰਕੜੇ ਨੂੰ ਆਧਾਰ ਮੰਨ ਕੇ ਚੱਲੀਏ ਤਾਂ ਇਹਦਾ ਮਤਲਬ ਇਹ ਆ ਕਿ ਜਦੋਂ 25% ਟੈਰਿਫ ਲੱਗੇਗਾ ਇੰਡੀਆ ਦੇ ਉਤਪਾਦਾਂ ਦਾ, ਤਾਂ ਉਹ ਉੱਥੇ ਅਮਰੀਕਾ ਦੇ ਬਾਜ਼ਾਰ 'ਚ ਮਹਿੰਗੇ ਹੋ ਜਾਣਗੇ ਨਾ, ਤਾਂ ਉਹਨਾਂ ਦੀ ਖਰੀਦਦਾਰੀ ਘਟ ਜਾਂਦੀ ਹੈ, ਡਿਮਾਂਡ ਘਟ ਜਾਂਦੀ ਹੈ। ਸੋ ਇਸ ਵਾਸਤੇ ਇੰਡੀਆ ਵਾਸਤੇ ਆਪਾਂ ਕਹਿ ਲਈਏ ਕਿ ਇੱਕ ਵੱਡਾ ਝਟਕਾ। ਤਾਂ ਹੀ ਤੁਸੀਂ ਦੱਸਿਆ ਕਿ ਨਿਫਟੀ ਤੇ ਜਿਹੜੀ ਲਿਫਟੀ ਤੇ ਕਾਫੀ ਦੇਰ ਤੋਂ ਹੁੰਦੀ ਨਹੀਂ ਪਈ ਚੰਗੀ ਤਰ੍ਹਾਂ, ਤਾਂ ਉਹਦਾ ਵੀ ਡਾਊਨ ਵੱਜ ਗਿਆ। ਉਹ ਵੀ ਲੋਕਾਂ ਦਾ ਕੱਚਾ ਜਿਹਾ ਵੱਜੀ ਜਾਂਦਾ ਕਿ ਹੁਣ ਕੀ ਹੋਊਗਾ, ਸਮਝੋ ਬਾਹਰ ਹੋਈ ਪਈ ਆ। ਤਾਂ ਕੁੱਲ ਮਿਲਾ ਕੇ ਇਹ ਸਾਡੀ ਫੋਰਨ ਪਾਲਿਸੀ ਜਿਹੜੀ ਹੈਗੀ ਆ ਉਹਦਾ ਇੱਕ ਹੋਰ ਜਿਉਂਦਾ ਜਾਗਦਾ ਉਦਾਹਰਣ ਹੈ ਕਿ ਕਿਸ ਤਰ੍ਹਾਂ ਅਸੀਂ ਵੇਖ ਲਓ ਕਿ ਇੱਕ ਪਾਸੇ ਤੇ ਡੋਨਲਡ ਟਰੰਪ ਕਰਦੇ ਵੇਖਦੇ ਸਾਂ ਮੋਦੀ ਸਾਹਿਬ ਨੂੰ, ਤੇ ਦੂਸਰੇ ਪਾਸੇ ਉਹਨਾਂ ਨੇ ਤਾਂ ਹੋਰ ਹੀ ਕੱਛ ਚੋਂ ਮੂੰਗਲੀ ਕੱਢ ਮਾਰੀ ਆ ਜੀ। ਸੋ ਜੇਕਰ ਆਪਾਂ ਅਗਲੀ ਖਬਰ ਤੇ ਚੱਲੀਏ ਤਾਂ ਇਹਨੂੰ ਵੀ ਲੋਕ ਕੱਛ ਚੋਂ ਕੱਢੀ ਹੋਈ ਮੂੰਗਲੀ ਹੀ ਕਹਿੰਦੇ ਨੇ, ਪਰ ਇਹ ਕਹਿੰਦੇ ਨੇ ਵੀ ਭਗਵੰਤ ਮਾਨ ਸਾਹਿਬ ਨੇ ਕੱਢੀ ਹੈ। ਗੱਲ ਆਪਾਂ ਕਰ ਰਹੇ ਹਾਂ ਲੈਂਡ ਪੂਲਿੰਗ ਪਾਲਿਸੀ ਦੀ। ਇਸ ਨੂੰ ਲੈ ਕੇ ਖਾਸਾ ਵਿਰੋਧ ਜਿੱਥੇ ਪਿੰਡਾਂ 'ਚ ਹੋ ਰਿਹਾ ਸੀ ਤੇ ਅੱਜ ਹਰ ਕੋਈ ਸੜਕ ਤੇ ਸੀ, ਟਰੈਕਟਰ ਵੱਡੀ ਗਿਣਤੀ ਸੜਕਾਂ ਤੇ ਦੇਖੇ ਗਏ, ਪੁਤਲੇ ਫੂਕੇ ਗਏ ਸਰਕਾਰ ਦੇ, ਤੇ ਗੱਲ ਇੱਕੋ ਹੀ ਹੋ ਰਹੀ ਹੈ ਕਿ ਇਸ ਪਾਲਿਸੀ ਨੂੰ ਵਾਪਸ ਲਿਆ ਜਾਵੇ, ਉਸ ਤੋਂ ਬਿਨਾਂ ਕੋਈ ਅਲਟਰਨੇਟ ਨਹੀਂ ਹੈ। ਇਹ ਸੱਪ ਦੇ ਮੂੰਹ 'ਚ ਕੋਟ ਕਿੱਲੇ ਵਾਲਾ ਕੰਮ ਹੋ ਗਿਆ ਜੀ ਹੁਣ। ਹਾਂਜੀ, ਦੇਖੋ ਗੱਲ ਇਹ ਆ ਕਿ ਅੱਜ ਸੰਸਦ ਦੇ ਵਿੱਚ ਵੀ ਰਾਜਾ ਵੜਿੰਗ ਬੋਲੇ ਆ ਕਿ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਖੋਈ ਜਾ ਰਹੀ ਆ ਜੀ। ਦੂਜੇ ਪਾਸੇ ਹਾਈ ਕੋਰਟ 'ਚ ਵੀ ਇਸ ਨੂੰ ਚੈਲੰਜ ਹੋ ਗਿਆ। ਹਾਲਾਂਕਿ ਜਦੋਂ ਇਦਾਂ ਦੀਆਂ ਪਟੀਸ਼ਨਾਂ ਪੈਂਦੀਆਂ ਇਹੋ ਜਿਹੇ ਮਾਮਲਿਆਂ 'ਚ, ਕਈ ਵਾਰ ਸਰਕਾਰਾਂ ਆਪ ਵੀ ਢਿੱਲੀਆਂ ਮੱਠੀਆਂ ਪਟੀਸ਼ਨਾਂ ਪਵਾ ਦਿੰਦੀਆਂ, ਪਰ ਇਹਦੇ ਵਿੱਚ ਗਾਂਹ ਜਾ ਕੇ ਕਈ ਪਾਰਟੀਆਂ ਹੋਰ ਵੀ ਬਣ ਜਾਣਗੀਆਂ। ਤਾਂ ਮਤਲਬ ਇਹ ਆ ਕਿ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨੀ ਲੜਾਈ ਵੀ ਸ਼ੁਰੂ ਹੋ ਜਾਏਗੀ। ਕਿਸਾਨ ਜਥੇਬੰਦੀਆਂ ਹਾਸ਼ੀਆਗ੍ਰਸਤ ਹੋ ਚੁੱਕੀਆਂ ਸਨ, ਸੰਗਠਨਾਤਮਕ ਤੌਰ ਤੇ ਕਮਜ਼ੋਰ ਸਨ, ਆਪਸ ਦੇ ਵਿੱਚ ਉਹਨਾਂ ਦਾ ਪਾਟਕ ਸੀ। ਗੱਲ ਇਦਾਂ ਦੀ ਸੀ ਕਿ ਬਈ ਕਹਾਣੀ ਖਿਲਰੀ ਸੀ, ਕਹਾਣੀ ਖਿਲਾਰੇ ਵਾਲੀ ਸੀ। ਕੁੱਲ ਮਿਲਾ ਕੇ ਆਪਾਂ ਇਹ ਆਖ ਲਈਏ ਕਿ ਭਾਈ ਸਾਰਾ ਕੁਝ, ਯਾਨੀ ਕੁਝ ਦਿਨ ਪਹਿਲਾਂ ਤੱਕ ਭਗਵੰਤ ਮਾਨ ਹੋਰਾਂ ਦੀ ਮੁੱਠੀ 'ਚ ਲੱਗਦਾ ਸੀ, ਫਿਰ ਅਚਾਨਕ ਲੈਂਡ ਪੂਲਿੰਗ ਨੀਤੀ ਆਉਂਦੀ ਹੈ ਤੇ ਉਹਦੇ ਵਿੱਚ ਫਿਰ ਜੋ ਇੱਕ ਮੈਸੇਜ ਜਿਹੜਾ ਛੁਪਿਆ ਹੁੰਦਾ ਉਹ ਲੋਕਾਂ ਤੱਕ ਪਹੁੰਚਦਾ ਹੈ। ਫਿਰ ਲੋਕ ਬਰੀਕੀ ਦੇ ਨਾਲ, ਤੁਹਾਨੂੰ ਯਾਦ ਹੋਏਗਾ ਮੈਂ ਤੇ ਉਹ 3 ਕਾਨੂੰਨਾਂ ਦੇ ਖਿਲਾਫ ਜਿਹੜਾ ਅੰਦੋਲਨ ਖੜਾ ਹੋਇਆ ਸੀਗਾ ਨਾ ਜੀ, ਗੁਰਪ੍ਰੀਤ ਜੀ, ਉਸ ਨੂੰ ਜਨਮ ਲੈਂਦਿਆਂ ਦੇਖਿਆ ਮੈਂ ਜੀ। ਤਾਂ ਉਹਦੀ ਸ਼ੁਰੂਆਤ ਹੋਈ ਸੀ ਕਰੋਨਾ ਕਾਲ 'ਚ। ਉਦੋਂ ਸਰਵਣ ਪੰਧੇਰ ਵਰਗੇ ਲੀਡਰ ਜਿਹੜੇ ਸੀ ਉਹ ਕਰੋਨਾ ਕਾਲ ਦੀਆਂ ਪਾਬੰਦੀਆਂ ਤੋੜ ਕੇ ਗੁਰੂ ਘਰਾਂ 'ਚ ਨਿੱਕੀਆਂ ਮੀਟਿੰਗਾਂ ਕਰਦੇ ਸਨ ਜੀ।
ਅਸੀਂ ਉੱਥੋਂ ਦੇਖੀ ਆ ਤਿਆਰੀ। ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਇਸ ਤਰ੍ਹਾਂ ਗੁਰੂ ਘਰਾਂ 'ਚ ਉਹ ਲਹਿਰ ਉੱਠੀ ਸੀ, ਕਿਉਂਕਿ ਕਰੋਨਾ 'ਚ ਤੁਹਾਨੂੰ ਪਤਾ ਹੁਣ ਤਾਂ ਕਿਤੇ ਇਕੱਠ ਹੁੰਦਾ ਹੀ ਨਹੀਂ ਸੀ, ਬਹੁਤ ਜਮਾਵੜਾ ਨਹੀਂ ਸੀ ਹੁੰਦਾ। ਤਾਂ ਜਿਵੇਂ ਕਰੋਨਾ ਕਾਲ ਦੇ ਦੌਰਾਨ ਲੋਕਡਾਊਨ ਅੱਗੇ ਵਧੀ ਜਾਂਦਾ ਸੀ ਉਹਦੇ ਵਿੱਚੋਂ ਹੀ ਇਹ ਸਭ ਕੁਝ ਨਿਕਲ ਆਇਆ ਸੀਗਾ। ਹੁਣ ਇਹਦੇ ਵਿੱਚ ਵੀ ਇਹੀ ਵੀ ਹੋਇਆ, ਤੁਸੀਂ ਵੇਖੋ ਕਿ ਲੋਕਾਂ ਨੇ ਇਹਨੂੰ ਪੜ੍ਹਨਾ ਸਟਾਰਟ ਕਰ ਦਿੱਤਾ, ਕਿਉਂਕਿ ਉੱਥੇ ਵੀ ਇਹੀ ਕੁਝ ਹੋਇਆ ਸੀ। ਪਹਿਲਾਂ ਲੋਕਾਂ ਨੂੰ ਨਹੀਂ ਸੀ ਪਤਾ ਕਿ ਪੰਧੇਰੂਰੀ ਕਾਹਤੋਂ ਤੁਰੇ ਫਿਰਦੇ, ਫਲਾਣੇ ਲੀਡਰ ਕਾਹਤੋਂ ਤੁਰੇ ਫਿਰਦੇ ਕਰੋਨਾ 'ਚ। ਲੋਕੀ ਕਹਿੰਦੇ ਇਹ ਵੀ ਮਰਨਗੇ, ਨਾਲ ਦੂਜਿਆਂ ਨੂੰ ਵੀ ਮਾਰਨਗੇ। ਪਰ ਜਿਵੇਂ ਜਿਵੇਂ ਗੱਲ ਫੈਲੀ, ਤਿਵੇਂ ਤਿਵੇਂ ਲੋਕਾਂ ਦੀ ਪੜ੍ਹਾਈ ਵਧੀ, ਸਟੱਡੀ ਵਧੀ, ਤਿਵੇਂ ਤਿਵੇਂ ਉਹ ਅੰਦੋਲਨ ਇੰਨਾ ਤੀਬਰ ਹੁੰਦਾ ਗਿਆ, ਇੰਨਾ ਤਿੱਖਾ ਹੁੰਦਾ ਗਿਆ ਕਿ ਇੱਕ ਵੇਲਾ ਇਦਾਂ ਦਾ ਆਇਆ ਕਿ ਨਰਿੰਦਰ ਮੋਦੀ ਨੂੰ ਜੋ ਫੌਜ ਦੀ ਇੰਟੈਲੀਜੈਂਸੀ ਆ, ਉਸਨੇ ਪੱਤਰ ਤੱਕ ਲਿਖ ਦਿੱਤੇ ਮੋਦੀ ਸਰਕਾਰ ਨੂੰ ਕਿ ਆਪਾਂ ਨੂੰ ਇਧਰ ਸੋਚ ਲੈਣਾ ਚਾਹੀਦਾ ਹੈ, ਹੋ ਸਕਦਾ ਆਰਮੀ 'ਚ ਕਿਸੇ ਕਿਸਮ ਦੀ ਬੇਚੈਨੀ ਪੈਦਾ ਹੋ ਜਾਵੇ। ਸਰ ਆਹ ਕਾਰਨ ਸੀ, ਤੁਹਾਨੂੰ ਅੱਜ ਮੈਂ ਦੱਸਦਾ ਔਨ ਮਾਈਕ, ਠੀਕ ਹੈ ਨਾ ਜੀ। ਇਹ ਮੈਨੂੰ ਬਹੁਤ ਮੇਰੇ ਕਹਿ ਲਓ ਕਿ ਇੱਕ ਸੈਂਸਿਟਿਵ ਡਿਪਾਰਟਮੈਂਟ ਕਹਿ ਲਓ ਜਾਂ ਜੋ ਮਰਜ਼ੀ ਹੈ, ਉਹਨਾਂ ਦੇ ਇੱਕ ਸੋਰਸ ਨੇ ਦੱਸੀ ਸੀ ਗੱਲ ਕਈ ਮਹੀਨੇ ਪਹਿਲਾਂ। ਅਸਲ 'ਚ ਉਹ ਨਰਿੰਦਰ ਮੋਦੀ ਨੂੰ ਰਾਤੋਂ ਰਾਤ ਸੁਪਨਾ ਨਹੀਂ ਸੀ ਆ ਗਿਆ, ਪਰ ਨਰਿੰਦਰ ਮੋਦੀ ਨਹੀਂ ਸਨ ਚਾਹੁੰਦੇ ਕਿ ਕੁਝ ਐਸਾ ਵੈਸਾ ਹੋ ਜਾਵੇ, ਸਾਡਾ ਇਤਿਹਾਸ ਇਦਾਂ ਦਾ ਨਹੀਂ ਹੈ। ਤਾਂ ਹੀ ਉਹਨਾਂ ਨੇ ਤੜਕੇ ਸਾਰੇ ਹੀ ਐਲਾਨ ਕਰ ਦਿੱਤਾ ਸੀਗਾ। ਲਿਹਾਜ਼ਾ ਸਰ ਜੇ ਆਪਾਂ ਦੇਖੀਏ ਤਾਂ ਸਥਿਤੀਆਂ ਲਗਭਗ ਅੱਜ ਮੋਦੀ ਸਰਕਾਰ ਦੇ ਉਲਟ ਜੋ ਚੱਲਿਆ ਸੀ, ਉਹਨੂੰ ਆਪਾਂ ਦੇਖੀਏ ਤਾਂ ਤੁਲਨਾਤਮਕ ਭਗਵੰਤ ਮਾਨ ਸਰਕਾਰ ਨਾਲ ਵੀ ਵੈਸਾ ਵਾਪਰ ਰਿਹਾ ਹੈ। ਹੁਣ ਜਿਵੇਂ ਤੁਸੀਂ ਕਿਹਾ ਕਿ ਸੱਪ ਦੇ ਮੂੰਹ 'ਚ ਕੋੜ ਕਿਰਲੀ, ਹੁਣ ਜੇ ਨਿਕਲੇ ਤੇ ਕੋੜੀ, ਤੇ ਜੇ ਛੱਡੇ ਤੇ ਤਾਂ ਮਾੜੀ। ਹੁਣ ਕਰੇ ਤੇ ਕਰੇ ਕੀ? ਸਰ ਮਾਨ ਸਾਹਿਬ ਦੀ ਲਾਚਾਰੀ, ਬੇਬਸੀ तो मतलब कि वो तो झल के ही रही है, तो साफ है सर। मैं डे 1 तो कह रहा, डे 1 तो ये खिलाफ बोलना स्टार्ट किया होया, और मैं तुहानू डे 1 तो जिहड़ियां चीज़ां कहियां सी एग्जैक्टली होईयां ने। तुहानू कहा सी कि जे मैसेज थले जमीना पाउण वाला हो गया, इन्हां तो स्थिति जिहड़ी आ वो संभालिया नहीं संभलनी, आ तुहाडे सामने आ। मैं ये भी लिखिया सीगा कि अमेंडमेंट हो सकती है। अज भी कैबिनेट की मीटिंग इन्हां ने शायद टाल दित्ती है मौके ते, जे मैं गलत नहीं है कोई फैसला नहीं लिया, क्योंकि गैर गंभीर विचारा हो रही ने, बहुत दीर्घ चर्चा हो रही कि की किया जाए। क्योंकि जे तुसी देखोगे तो अज एक MLA साहब जिहड़े इन्हां दे वो भी खुले रूप च पंचायतां नाल किसानां नाल खलो गए। तां स्थितियां बहुत हद तक 3 खेती कानून, केंद्र सरकार उन्हां वर्गियां ही हो गई ने। लगभग ट्रैक्टर निकल आए ने शैडां चों, कद्दू कीते जा चुके ने, ते हुण जट पंगे लैण नूं वेला, ते हुण अंदोलनां नूं तुहानूं पता ही आ वेले आ। तो बहुत हद तक दबाव है अंदर खाते, मतलब कि इहदे ते चर्चा जिवें तुसीं कहा कि चल रही है भी करिए ते करिए किवें। हुण वेखो मैं अगे कहा कि किसी नूं छेती क्रैडिट नहीं देणगे, यतन कई किस्म के करनगे कि कोई कानूनी स्टे हो जाए जां इदां उदां दा हो जाए, ताकि ਅਸੀਂ मतलब कि डिसक्रैडिट कर दईए जो संघर्षशील धिरां ने। पर पता नहीं की वापरेगा, पर अज जिवें तुसीं कहा कि चंगा प्रभावशाली ट्रैक्टर मार्च रहा है जथेबंदियां जी प्रभावशाली, बेहद प्रभावशाली ते है हरेक पासे। जिस भी शहर दीयां रिपोर्टां, जिस भी शहर दीयां वीडियोज़ देख रहे सी, तां वो जो मन दे विच असीं तसव्वुर कर सकदे हां भी बड़ी हद इन्ना इकट्ठ होऊगा। हरेक जगह उस तो किते कई गुणा ज़्यादा इकट्ठ सी, क्योंकि असीं आप भी जदों किसान आगूआं नाल गल कर रहे हां तां वो दस रहे ने कि 3-3 4-4 दिन हो गए ने, बहुत घੱਟ ਸਮਾਂ ਸੁੱਤੇ ਆ, 2-2 3-3 ਘੰਟੇ ਵੀ ਸੌ ਨਹੀਂ ਪਾਏ, क्योंकि लगातार आस-पास ਦੇ ਪਿੰਡਾਂ ਦੇ ਵਿੱਚ ਜਾ ਰਹੇ ਆ, ਲਾਮਬੰਦੀ ਲੋਕਾਂ ਦੀ ਕਰ ਰਹੇ ਆ ਤੇ ਉਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਕੀ ਕਰਨਾ ਹੈ, ਕਦੋਂ ਆਉਣਾ ਹੈ, ਕਿਵੇਂ ਸਾਰੀ ਗੱਲ। ਤੁਸੀਂ ਇੱਕ ਗੱਲ ਮੈਨੂੰ ਦੱਸੋ, ਜਿਹੜੀ ਗੱਲ ਤੁਹਾਡੀ ਹੈ ਇਹਦੇ ਵਿੱਚੋਂ, ਇਹ ਲੈਂਡ ਪੂਲਿੰਗ ਪੂਰੇ ਪੰਜਾਬ 'ਚ ਤਾਂ ਹੈ ਹੀ ਨਹੀਂ ਜੀ। ਲੈਂਡ ਪੂਲਿੰਗ ਜਸਟ 21 ਸ਼ਹਿਰਾਂ ਦੀ ਹੈ ਜੀ। ਤਾਂ ਫਿਰ ਟਰੈਕਟਰ ਇੰਨੇ ਕਿਉਂ ਆ ਗਏ? ਇੰਨੇ ਕਿਸਾਨ ਸੜਕ ਤੇ ਕਿਵੇਂ ਆ ਗਏ? ਉਹ ਤਾਂ 21 ਸ਼ਹਿਰਾਂ 'ਚ ਤਾਂ ਕਿਸਾਨ ਇੰਨੇ ਹੋਣੇ ਹੀ ਨਹੀਂ ਜੀ। ਫਿਰ 21 ਸ਼ਹਿਰਾਂ ਤੋਂ
ਇਹਦੇ ਨਾਲ ਹੀ ਮੈਂ ਤੁਹਾਨੂੰ ਜੋੜ ਕੇ ਦੱਸ ਦਿੰਦਾ, ਮਾਫੀ ਚਾਹੁੰਦਾ, ਤੁਸੀਂ ਅੱਗੇ ਕੈਰੀ ਔਨ ਕਰ ਲਿਓ, ਕਿ ਸਾਡੇ ਇੱਥੇ ਜਲੰਧਰ ਦੇ ਵਿੱਚ ਹੀ ਜੇਕਰ ਗੱਲ ਕਰੀਏ ਤਾਂ 5 ਪਿੰਡਾਂ ਦੀ ਜ਼ਮੀਨ ਹੈ, ਕਰੀਬ 550 ਏਕੜ ਜ਼ਮੀਨ ਹੈ, ਤੇ ਤੁਸੀਂ ਯਕੀਨ ਕਰੋਗੇ ਕਿ 350 ਤੋਂ ਵੱਧ ਟਰੈਕਟਰ ਸੀ ਸਿਰਫ 5 ਪਿੰਡਾਂ ਦੇ ਵਿੱਚੋਂ। ਹਾਂਜੀ, 5 ਪਿੰਡਾਂ ਚੋਂ 350 ਟਰੈਕਟਰ, ਤੁਸੀਂ ਸੋਚ ਕੇ ਦੇਖੋ। ਠੀਕ ਹੈ ਨਾ ਜੀ। ਇਹਦਾ ਮਤਲਬ ਇਹ ਆ ਕਿ ਜੇ ਆਪਾਂ ਨਹੀਂ ਉਸ ਚੀਜ਼ ਨੂੰ ਛੱਡ ਦਿਓ ਜੀ, ਇੱਕ ਹੀ ਸ਼ਹਿਰ ਹੀ ਹੋਣੇ ਚਾਹੀਦੇ ਆ ਨਾ ਜਿਹੜੇ ਇਫੈਕਟਿਵ ਨੇ। ਜੀ ਜੀ। ਜੇ ਤੁਸੀਂ ਕਹਿ ਰਹੇ ਹੋ ਕਿ ਹਰੇਕ ਸ਼ਹਿਰ ਚੋਂ ਇਦਾਂ ਹੈ ਰਿਪੋਰਟ ਤੁਹਾਡੇ ਕੋਲ, ਤਾਂ ਇਹਦਾ ਮਤਲਬ ਇਹ ਹੈ ਕਿ ਜਿੱਥੇ ਲੈਂਡ ਪੂਲਿੰਗ ਲਾਗੂ ਨਹੀਂ ਹੋ ਰਹੀ, ਜੀ ਜੀ, ਆਵਾਜ਼ ਉੱਥੇ ਵੀ ਵਿਰੋਧ ਦੇ ਵਿੱਚ ਹੈ ਜੀ। ਜਿੱਥੇ ਲੈਂਡ ਪੂਲਿੰਗ ਲਾਗੂ ਨਹੀਂ ਹੋ ਰਹੀ, ਮੈਸੇਜ ਉੱਥੇ ਵੀ ਇਸ ਤਰ੍ਹਾਂ ਦਾ ਗਿਆ ਕਿ ਨਹੀਂ ਨਹੀਂ ਇਹ ਨਹੀਂ ਹੋਣਾ ਚਾਹੀਦਾ ਸਭ ਕੁਝ। ਇਹੀ ਚੀਜ਼ ਹੁੰਦੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਮੈਸੇਜ ਜਾਣਾ ਸਟਾਰਟ ਹੋ ਜਾਵੇ ਤਾਂ ਫਿਰ ਔਖਾ ਹੋ ਜਾਂਦਾ ਉਸ ਨੂੰ ਕਵਰ ਅਪ ਦੇਣਾ। ਜੀ, ਉਹੀ ਗੱਲ ਹੈ ਨਾ। ਤਾਂ ਮਤੇ ਤਾਂ ਉਹ ਪਿੰਡ ਵੀ ਹੁਣ ਲਗਾਤਾਰ ਪਾਉਣੇ ਸ਼ੁਰੂ ਕਰ ਚੁੱਕੇ ਨੇ ਜਿਹੜੇ ਪਿੰਡ ਦੂਰ ਦੂਰ ਤੱਕ ਇਸ ਦੇ ਨਾਲ ਵਾਹ ਵਾਸਤਾ ਨਹੀਂ ਰੱਖਦੇ। ਤੁਹਾਡੇ ਵਾਲੀ ਉਹੀ ਗੱਲ ਹੈ ਕਿ ਇੱਕ ਲਹਿਰ ਬਣ ਗਈ ਹੈ, ਲੋਕ ਲਹਿਰ ਬਣ ਗਈ ਹੈ ਇਹ ਸਾਰੀ। ਤੇ ਅੱਗੇ ਜੇਕਰ ਆਪਾਂ ਚੱਲੀਏ ਤਾਂ ਅੱਜ ਸਦਨ ਦੇ ਵਿੱਚ ਚੰਨੀ ਤੇ ਕੰਗ ਨੇ ਕਈ ਅਹਿਮ ਮੁੱਦੇ ਚੁੱਕੇ ਨੇ। ਸਾਂਝ ਉੱਥੇ ਲੈਂਡ ਪੂਲਿੰਗ ਵਾਲੀ ਗੱਲ ਦੀ ਵੀ ਪਈ ਹੈ ਵੈਸੇ। ਹਾਂ, ਉਹ ਆਪਾਂ ਗੱਲ ਕਰ ਚੁੱਕੇ ਹਾਂ ਉਸ ਨਾਲ ਹੀ ਰਿਲੇਟਡ ਕਿ ਰਾਜਾ ਵੜਿੰਗ ਬੋਲੇ। ਜੀ ਜੀ। ਚੰਨੀ ਸਾਹਿਬ ਸ਼ਾਇਦ ਜਲੰਧਰ ਦੇ ਮੁੱਦੇ ਚੁੱਕ ਰਹੇ ਸਨ ਕਿ ਈਦਗਾਹ ਦੀ ਜ਼ਮੀਨ ਜਿਹੜੀ ਆ ਉਹ ਖਾਲੀ ਕਰਨ ਵਾਸਤੇ ਨੋਟਿਸ ਦਿੱਤਾ ਗਿਆ। ਨਮਾਜ਼ ਪੜ੍ਹਨ ਦਾ ਹੱਕ ਜਿਹੜਾ ਹੈ ਉਹ ਸਰਕਾਰ ਖੋ ਰਹੀ ਆ ਜੀ। ਉਧਰ ਬੀਬਾ ਬਾਦਲ ਨੇ ਵੀ ਅੱਜ ਬਹੁਤ ਅੱਛਾ, ਤੁਹਾਨੂੰ ਪਤਾ ਹੀ ਹੈ, ਭਾਸ਼ਣ ਦਿੱਤਾ। ਉਹਨਾਂ ਦਾ ਵੈਸੇ ਵੀ ਅੰਦਾਜ਼ ਬਦਲ ਗਿਆ ਜਦੋਂ ਤੋਂ ਕੇਂਦਰੀ ਮੰਤਰੀ ਨਹੀਂ ਰਹੇ। ਜੀ। ਉਹਨਾਂ ਨੇ ਵੀ ਭਾਰਤ ਪਾਕ ਸੰਭਾਵੀ ਕ੍ਰਿਕਟ ਮੈਚ ਨੂੰ ਆਧਾਰ ਬਣਾ ਕੇ ਕਿਹਾ ਕਿ ਦਿਲਜੀਤ ਦੀ ਫਿਲਮ ਕਿਉਂ ਨਹੀਂ ਜੇ ਚੱਲਣ ਦਿੰਦੇ ਫਿਰ। ਜੀ, ਅੱਛਾ ਨੁਕਤਾ ਸੀ। ਤੇ ਜੇ ਇਸ ਤੋਂ ਇਲਾਵਾ ਤੁਸੀਂ ਵੇਖੋ ਕਿ ਸਰ ਆਪਾਂ ਗੱਲ ਕਰੀਏ ਮਾਲਵਿੰਦਰ ਸਿੰਘ ਕੰਗ ਦੀ, ਇਹ ਅੱਜ ਕੱਲ ਵੈਸੇ ਹੀ ਸੁਰਖੀਆਂ ਦੇ ਵਿੱਚ ਹਰ ਵੇਲੇ ਰਹਿੰਦਾ, ਮਿੱਤਰਾਂ ਦਾ ਸੁਰਖੀਆਂ ਚ ਨਾ। ਜੀ। ਅੱਜ ਸਿਸੋਦੀਆ ਬਾਰੇ ਵੀ ਕਿਹਾ ਕਿ ਉਹ ਤੇ ਪਾਰਲੀਮੈਂਟ ਦੇ ਕੋਲ ਮਿਲੇ ਸਨ ਬਈ ਸੰਸਦ ਦੇ ਵਿੱਚ ਆਪਰੇਸ਼ਨ ਸੰਦੂਰ ਤੇ ਕੀ ਬੋਲਣਾ, ਰਣਨੀਤੀ ਸੀ ਸਾਡੀ। ਪਰ ਪੋਸਟ ਫੇਸਬੁੱਕ ਤੇ ਉਵੇਂ ਪਈ ਆ ਜੀ। ਐਕਸ ਤੋਂ ਐਕਸ ਹੋ ਗਈ ਤਾਂ ਕੀ ਹੋਇਆ ਜੀ। ਗੱਲ ਉੱਥੇ ਦੀ ਉੱਥੇ ਖਲੋਤੀ। ਹੁਣ ਤੇ ਉਲਟਾ ਵਿਧਾਇਕ ਵੀ ਆ ਗਿਆ ਮੈਦਾਨ ਦੇ ਵਿੱਚ। ਗੱਲ ਅਸਲ 'ਚ ਇਹ ਆ ਕਿ ਮਾਲਵਿੰਦਰ ਸਿੰਘ ਕੰਗ ਨੇ ਅੱਜ ਇੱਕ ਹੋਰ ਤਗੜਾ ਕਹਿ ਲੋ ਕਿ ਇਹਨਾਂ ਤੇ ਸਵਾਲ ਖੜਾ ਕਰ ਦਿੱਤਾ। ਤਗੜਾ ਸਵਾਲ ਮੈਂ ਕਿਉਂ ਕਹਿ ਰਿਹਾ, ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਜਿਹੜੇ ਹੁਣ ਸਮਾਗਮ ਮਨਾਏ ਜਾ ਰਹੇ ਆ ਉਹਨਾਂ ਦੇ ਆਧਾਰ ਤੇ ਕਿਹਾ ਕਿ ਦੇਖੋ ਗੁਰੂ ਸਾਹਿਬ ਦੀ ਜਿਹੜੀ ਸ਼ਹੀਦੀ ਸੀ, ਜਿਹੜਾ ਉਹਨਾਂ ਦੀ ਸ਼ਹਾਦਤ ਦਾ ਸਫ਼ਰ ਹੈ ਸ਼ੁਰੂ ਹੋਇਆ, ਸਫ਼ਰ ਸ਼ਹਾਦਤ, ਉਹ ਮੇਰੇ ਹਲਕੇ ਤੋਂ ਹੋਇਆ ਸੀ, ਸ਼ੁਰੂ ਸ੍ਰੀ ਅਨੰਦਪੁਰ ਸਾਹਿਬ ਤੋਂ। ਜੀ। ਤੇ ਜਿੱਥੇ ਆਪਾਂ ਬੈਠੇ ਆ ਅੱਜ ਤੋਂ ਥੋੜੀ ਦੂਰ ਚਾਂਦਨੀ ਚੌਕ, ਜਿੱਥੇ ਇਸ ਸਫ਼ਰ ਨੇ ਸੁਨਹਿਰੀ ਇਤਿਹਾਸ ਲਿਖ ਦਿੱਤਾ। ਜੀ ਭਾਈ, ਨਾਲ ਜਿਹੜਾ ਰੇਲਵੇ ਸਟੇਸ਼ਨ ਹੈ ਨਵੀਂ ਦਿੱਲੀ ਦਾ, ਤੁਸੀਂ ਇਸ ਦਾ ਨਾਂ ਗੁਰੂ ਤੇਗ ਬਹਾਦਰ ਜੀ ਦੇ ਨਾਂ ਉੱਤੇ ਰੱਖ ਦਿਓ ਜੀ। ਇਹ ਬੜੀ ਵੱਡੀ ਸ਼ਰਧਾਂਜਲੀ ਹੋਏਗੀ। ਹੁਣ ਤੁਹਾਨੂੰ ਪਤਾ ਗੁਰੂ ਤੇਗ ਬਹਾਦਰ ਜੀ ਨੂੰ ਸਨਾਤਨੀ ਬਹੁਤ ਜ਼ਿਆਦਾ ਸਨਮਾਨ ਦਿੰਦੇ ਨੇ, ਅਕਾਦਤ ਪੇਸ਼ ਕਰਦੇ ਨੇ, ਨਤਮਸਤਕ ਹੁੰਦੇ ਨੇ ਗੁਰੂ ਸਾਹਿਬ ਅੱਗੇ, ਨੌਵੇਂ ਪਾਤਸ਼ਾਹ ਅੱਗੇ। ਤਾਂ ਉਹਨਾਂ ਨੇ ਇਹਨਾਂ ਨੂੰ ਫਸਾ ਦਿੱਤਾ ਇੱਕ ਤਰ੍ਹਾਂ ਨਾਲ ਕਿ ਕੋਈ ਵੀ ਬੰਦਾ ਖੁੱਲੇ ਰੂਪ ਦੇ ਵਿੱਚ ਇਹਨਾਂ ਦਾ ਵਿਰੋਧ ਨਹੀਂ ਸੀ ਕਰ ਸਕਦਾ। ਤਾਂ ਲਿਹਾਜ਼ਾ ਹੁਣ ਦੇਖਣਾ ਹੋਏਗਾ ਕਿ ਕੀ ਇਸ ਮੰਗ ਨੂੰ ਮੰਨਿਆ ਜਾ ਸਕਦਾ ਕਿ ਨਹੀਂ। ਤਾਂ ਇਸ ਕਰਕੇ ਪਹਿਲਾਂ ਜ਼ਮੀਨ ਨਾਲ ਜੁੜਿਆ ਮੁੱਦਾ, ਕਿਉਂਕਿ ਦੇਖੋ ਮਾਲਵਿੰਦਰ ਸਿੰਘ ਕੰਗ ਨੇ ਜੋ ਮਰਜ਼ੀ ਚਲੋ ਇੱਕ ਥਾਂ ਤੋਂ ਪੋਸਟ ਹਟਾਉਣੀ ਪਈ, ਇਸ ਕਹਾਣੀ ਨੂੰ ਕੂੜੀ ਮੋੜ ਦੇ ਦਿੱਤਾ, ਜੋਸ਼ ਭਰ ਦਿੱਤਾ। ਤੁਸੀਂ ਦੇਖੋ ਘੰਟੇ 2 ਘੰਟੇ ਚੋਂ ਵਾਇਰਲ ਇੰਨੀ ਹੋਈ ਪੋਸਟ, ਇੰਨੀ ਵਾਇਰਲ ਹੋਈ ਕਿ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਭੁਚਾਲ ਆ ਗਿਆ ਸੀ ਆਮ ਆਦਮੀ ਪਾਰਟੀ ਦੇ ਵਿੱਚ ਕਿ ਕੀ ਬਣ ਗਿਆ। ਤਾਂ ਕੂਣੀ ਮੋੜ ਦੇਣ ਤੋਂ ਬਾਅਦ ਚਲੋ ਅੱਗੋਂ ਜੋ ਮਰਜ਼ੀ ਹੋਇਆ ਉਹ ਤੇ ਕਦੇ ਉਹ ਦੱਸਣਗੇ ਤੇ ਫਿਰ ਪਤਾ ਲੱਗੂ। ਪਰ ਗੁਰਪ੍ਰੀਤ ਜੀ, ਹੁਣ ਉਹਨਾਂ ਨੇ ਜਿਸ ਤਰ੍ਹਾਂ ਦਾ ਇਹ ਮਾਮਲਾ ਸੰਸਦ ਦੇ ਵਿੱਚ ਰੱਖਿਆ, ਗੁਰੂ ਸਾਹਿਬ ਨਾਲ ਜੁੜਿਆ, ਤਾਂ ਮਾਲਵਿੰਦਰ ਸਿੰਘ ਕੰਗ ਨੇ ਇੱਕ ਹੋਰ ਆਪਣਾ ਜਿੱਦਾਂ ਕਹਿ ਲਈਏ ਕਿ ਸਿਆਸਤ ਦੇ ਵਿੱਚ ਕੱਦ ਵਧਾਇਆ ਹੀ ਆ, ਕੋਈ ਘਟਾਇਆ ਨਹੀਂ ਹੈ ਮੇਰੇ ਖਿਆਲ ਦੇ ਨਾਲ। ਸੋ ਬਾਕੀ ਸੋਹਣਾ ਬੋਲ ਰਹੇ ਨੇ ਆਪਣੇ ਮੈਂਬਰ ਪਾਰਲੀਮੈਂਟ, ਕਿਉਂਕਿ ਜਦੋਂ ਉੱਥੇ ਹੁੰਦੇ ਉਹ ਸਾਰੇ ਆਪਣੇ ਪੰਜਾਬ ਦੇ ਹੁੰਦੇ ਆ, ਪਾਰਟੀ ਨਹੀਂ ਮਾਇਨੇ ਰੱਖਦੀ ਆਪਣੇ ਵਾਸਤੇ, ਕਿਉਂਕਿ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਹੁੰਦੇ ਨੇ ਉੱਥੇ। ਸੋਹਣਾ ਬੋਲ ਰਹੇ ਨੇ,
ਜਿੰਨੇ ਵੀ ਬੋਲ ਰਹੇ ਬੀਬਾ ਬਾਦਲ ਜੀ ਦਾ ਵੀ ਅੱਜ ਬੜਾ ਜੋਸ਼ੀਲਾ ਭਾਸ਼ਣ ਸੀਗਾ, ਕਿਉਂਕਿ ਉਹਨਾਂ ਨੂੰ ਟਾਈਮ ਹੁਣ ਬੜਾ ਸੀਮਤ ਮਿਲਦਾ ਹੈ। ਜੀ ਜੀ। ਸੋ ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਆਪਣੇ ਪੰਜਾਬ ਵਾਲੇ ਕਹਿੰਦੇ ਹਰਿਆਣੇ ਤੋਂ ਪੈਸੇ ਮੰਗ ਰਹੇ ਨੇ, ਉਹਨਾਂ ਦੇ ਬਿੱਲ ਬਣਾ ਕੇ ਭੇਜੇ ਜਾ ਰਹੇ ਨੇ। ਨਹੀਂ, ਇਹ ਚੰਗੀ ਗੱਲ ਆ। ਭਗਵੰਤ ਮਾਨ ਦੀ ਪਹਿਲ ਕਦਮੀ ਮੈਨੂੰ ਅੱਛੀ ਲੱਗੀ ਆ, ਕਿਉਂਕਿ ਤੁਹਾਨੂੰ ਪਤਾ ਸਿੰਜਾਈ ਡਿਪਾਰਟਮੈਂਟ ਹੈ ਜਿਹੜਾ, ਉਹ ਇਸ ਵੇਲੇ ਲੀਡ ਕਰ ਰਹੇ ਨੇ ਸ਼ਾਇਦ ਕ੍ਰਿਸ਼ਨ ਕੁਮਾਰ ਜੀ। ਕ੍ਰਿਸ਼ਨ ਕੁਮਾਰ ਬੜੇ ਤੇਜ਼ ਤਰਾਰ ਨੇ, ਠੀਕ ਆ, ਉਹਨਾਂ ਦੀ ਆਲੋਚਨਾ ਵੀ ਬਹੁਤ ਹੁੰਦੀ, ਮੈਂ ਵੀ ਕਰ ਦਿੰਦਾ ਕਈ ਵਾਰ ਮੁਜ਼ੰਮਤ ਉਹਨਾਂ ਦੇ ਕੰਮਾਂ ਅਧਿਕਾਰਾਂ ਦੀ, ਪਰ ਉਹ ਤੇਜ਼ ਤਰਾਰ ਬਹੁਤ ਨੇ। ਪੰਜਾਬ ਦਾ ਉਹਨਾਂ ਨੂੰ ਬਹੁਤ ਤਜਰਬਾ ਹੈ, ਨਿੱਕੀ ਨਿੱਕੀ ਗੱਲ ਬਰੀਕੀ ਨਾਲੋਂ ਜਾਣਦੇ ਆ ਮਹਿਕਮਿਆਂ ਦੀ। ਤਾਂ ਉਹਨਾਂ ਨੇ ਫਿਰ ਇਹ ਕੁੰਡੀ ਗੱਡੀ ਕਿ ਦਰਅਸਲ ਕੀ ਆ, ਅੱਜ ਤੁਸੀਂ ਉਹ ਟ੍ਰਿਬਿਊਨ ਤੇ ਵੇਖਿਆ ਵੀ ਹੋਣਾ ਕਿ ਭਾਈ ਇਹ ਜਿਹੜਾ ਪਾਣੀ ਦਾ ਵੰਡ ਵਾਲਾ ਮਸਲਾ ਹੈ, ਪੰਜਾਬ ਜਿਹੜੀ ਵਰਤੋਂ ਕਰਦਾ ਹੈ, ਫਿਰ ਹਰਿਆਣਾ ਵਰਤੋਂ ਕਰਦਾ ਹੈ, ਰਾਜਸਥਾਨ ਵਰਤੋਂ ਕਰਦਾ ਹੈ, ਦਿੱਲੀ ਵਰਤੋਂ ਕਰਦੀ ਹੈ, ਚੰਡੀਗੜ੍ਹ ਵਰਤੋਂ ਕਰਦਾ ਹੈ। ਤਾਂ ਹੁੰਦਾ ਕੀ ਹੈ ਕਿ ਇੱਕ ਆਡਿਟ ਕਰਵਾਇਆ ਗਿਆ ਪੰਜਾਬ ਦੇ ਜਲ ਸਰੋਤ ਡਿਪਾਰਟਮੈਂਟ ਵੱਲੋਂ ਕਿ ਇਹਨਾਂ ਨੂੰ ਹੁਣ ਤੱਕ ਪੈਸਾ ਮਿਲਦਾ ਆ। ਜਿਵੇਂ ਰਾਜਸਥਾਨ ਆਪਣਾ ਮਤਲਬ ਕਿ ਮੇਨਟੇਨੈਂਸ ਵਗੈਰਾ ਦਾ ਪੈਸਾ ਦਿੰਦਾ ਸੀਗਾ, ਤਾਂ 16-17 ਤੋਂ ਤਨਖਾਹ ਤੇ ਦਫ਼ਤਰੀ ਕੰਮਾਂ ਬਦਲੇ ਜਿਹੜਾ ਪੈਸਾ ਦਿੱਤਾ ਜਾਂਦਾ ਸੀਗਾ ਇਹਨਾਂ ਚੀਜ਼ਾਂ ਦੀ ਸਾਂਭ ਸੰਭਾਲ ਵਾਸਤੇ ਜਾਂ ਚੱਲਦਾ ਰੱਖਣ ਵਾਸਤੇ, ਉਹ ਰਾਸ਼ੀ ਇਹਨਾਂ ਨੇ 16-17 ਤੋਂ ਦੇਣੀ ਬੰਦ ਕਰ ਦਿੱਤੀ। ਇਹਦਾ ਮਤਲਬ ਇਹ ਆ ਕਿ ਜਿਸ ਵੇਲੇ ਅਕਾਲੀ ਸਰਕਾਰ ਜਾ ਰਹੀ ਸੀ ਤਾਂ ਉਸ ਵੇਲੇ ਇਹਨਾਂ ਨੇ ਉਹ ਰਾਸ਼ੀ ਰੋਕ ਦਿੱਤੀ। ਤੇ ਕਮਾਲ ਦੀ ਗੱਲ ਇਹ ਆ ਕਿ ਭਾਜਪਾ ਦੀ ਸਰਕਾਰ ਹੁੰਦਿਆਂ ਵੀ ਹਰਿਆਣੇ 'ਚ ਜੇ ਕਾਂਗਰਸ ਦੀ ਸਰਕਾਰ ਨੇ ਇਸ ਗੱਲ ਨੂੰ ਗੌਲਿਆ ਹੀ ਨਹੀਂ, ਗੁਰਪ੍ਰੀਤ ਜੀ, ਇਹ ਬੜਾ ਵੱਡਾ ਸਵਾਲ ਪੈਦਾ ਹੋ ਜਾਏਗਾ ਸਾਰੇ ਕਾਂਗਰਸੀਆਂ ਤੇ ਕਿਤੇ ਨਾ ਕਿਤੇ, ਕਿ ਭਾਈ ਤੁਸੀਂ ਇਹੋ ਜਿਹੀ ਗਵਰਨੈਂਸ ਦਿੱਤੀ ਤੇ ਜਿਨ੍ਹਾਂ ਨੂੰ ਅੱਜ ਹੁਣ ਤੁਸੀਂ ਭੰਡਦੇ ਹੋ ਕਿ ਝਾੜੂ ਵਾਲਿਆਂ ਨੇ ਏਦਾਂ ਕੀਤਾ, ਪਰ ਤੁਹਾਡੇ ਕੰਮ ਕਿਸ ਤਰ੍ਹਾਂ ਦੇ ਰਹੇ ਨੇ? ਕਿਉਂਕਿ ਹੁਣ ਅਕਾਲੀਆਂ ਨੂੰ ਤੇ ਆਪਾਂ ਕਹਿ ਨਹੀਂ ਸਕਦੇ ਨਾ, ਉਹਨਾਂ ਦਾ ਲਾਸਟ 2016-17 ਦਾ ਆਖਰੀ ਸਾਲ ਉਹ ਤਾਂ ਕਹਿ ਜੀ ਜੀ, ਠੀਕ ਹੈ ਨਾ ਜੀ। ਉਸ ਤੋਂ ਬਾਅਦ 5 ਸਾਲ ਤੁਸੀਂ ਰਾਜ ਕਰ ਲਿਆ। ਔਰ ਸਭ ਤੋਂ ਵੱਡਾ ਸਵਾਲ ਫਿਰ ਇਹ ਵੀ ਆ ਕਿ ਜਿਹੜੇ ਬੰਦੇ ਜ਼ਿੰਮੇਵਾਰ ਨੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਮਹਿਕਮੇ ਵਾਲੇ ਤੇ, ਕਿਉਂਕਿ ਸੱਤਾਧਾਰੀ ਚਲੇ ਜਾਂਦੇ ਆ, ਮਹਿਕਮੇ ਵਾਲੇ ਤੇ ਵਿੱਚ ਹੀ ਹੁੰਦੇ ਨੇ ਜੀ। ਤੀਜੀ ਗੱਲ ਕਿ ਮਾਨ ਸਾਹਿਬ ਦੀ ਮੈਂ ਪ੍ਰੇਜ਼ ਵੀ ਕਰ ਦਿੱਤੀ ਕਿ ਚਲੋ ਅੱਛਾ ਹੈ, ਇਹਨਾਂ ਨੇ ਕੁੰਡੀ ਲੱਭੀ ਆ, ਕੁੰਤਰ ਲੱਭੀ ਆ, ਪਰੰਤੂ 113 ਕਰੋੜ ਦਾ ਅੱਜ ਜਿਹੜਾ ਇਹ ਬਿੱਲ ਬਣਿਆ ਹੈ ਤੇ 3.5 ਸਾਲ ਪਹਿਲਾਂ ਹੀ ਆ ਕੇ ਵੇਖ ਲੈਂਦੇ, ਉਦੋਂ ਤੋਂ ਬਿੱਲ ਦੇਣਾ ਸ਼ੁਰੂ ਕਰ ਦਿੰਦੇ। ਇੰਨਾ ਚਿਰ ਲਟਕਾਇਆ ਕਿਉਂ? 113 ਕਰੋੜ ਦੀ ਵਿਆਜ ਤੇ ਲਾ ਕੇ ਦੇਖੋ, ਤੇ ਉਹਨਾਂ 3.5 ਸਾਲਾਂ ਨੂੰ ਕੱਢ ਲਓ, ਉਹ ਅਮਾਉਂਟ ਦੀ ਵਿਆਜ ਲਾ ਕੇ ਦੇਖ ਲਓ ਸਰ। ਤਾਂ ਇਹਦੇ ਵਿੱਚ ਇਹ ਨਹੀਂ ਹੈ ਕਿ ਮਾਨ ਸਰਕਾਰ ਕੋਈ ਸਵਾਲ ਤੋਂ ਬਚ ਜਾਏਗੀ, ਸਵਾਲ ਇਹਨਾਂ ਦੇ ਅੱਗੇ ਵੀ ਹੋਣਗੇ ਜੀ। ਨਾਲ ਦੀ ਨਾਲ ਜਵਾਬਦੇਹੀ ਕੀਤੀ ਜਾਵੇ, ਤੈਅ ਕੀਤੀ ਜਾਵੇ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਪਹਿਲਾਂ ਇਹ ਕੰਮ ਨਹੀਂ ਕੀਤਾ। ਵੈਸੇ ਤਾਂ ਚਲੋ ਕ੍ਰੈਡਿਟ ਜਿਹੜੀ ਚੀਜ਼ ਦਾ ਬਣਦਾ ਲੈਣਾ ਚਾਹੀਦਾ, ਪਰ ਜਿਹਨੇ ਜੁਰਮ ਕੀਤਾ, ਜਿਹਦੀ ਸਜ਼ਾ ਬਣਦੀ, ਉਹ ਵੀ ਨਾਲ ਦੀ ਨਾਲ ਜ਼ਰੂਰ ਦੇਣੀ ਚਾਹੀਦੀ ਹੈ ਜੀ। ਸੋ ਅੱਗੇ ਚੱਲੀਏ ਤਾਂ ਉਧਰ ਕਹਿੰਦੇ ਝੋਨੇ ਵੱਲੋਂ ਹੁਣ ਰੱਬ ਹੀ ਰਾਖਾ ਹੋਊਗਾ, ਕਿਉਂ? ਰੱਬ ਰਾਖਾ ਮਿੱਤਰਾਂ ਦਾ, ਬਸ ਆਹੀ ਗੱਲ ਆ। ਨਹੀਂ ਤਾਂ ਹਾਸਾ ਹੱਸ ਡੋਲੀ ਚੜ ਜਾ ਤੇ ਰੱਬ ਰਾਖਾ ਮਿੱਤਰਾਂ ਦਾ। ਹੁਣ ਜੇ ਰੱਬ ਰਾਖਾ ਹੈ ਨਾ, ਤਾਂ ਤੁਸੀਂ ਇਹ ਵੀ ਹਿਸਾਬ ਲਾ ਲਓ ਕਿ ਬਈ ਫਿਰ ਖੇਤੀ ਦਾ, ਕਿਸਾਨੀ ਦਾ ਵੀ ਰੱਬ ਰਾਖਾ ਹੀ ਆ। ਕਿਉਂਕਿ ਗੱਲ ਪਤਾ ਕੀ ਆ, ਇਹਨਾਂ ਨੇ ਬਣਾਇਆ ਹੋਇਆ ਹੈ ਇੱਕ ਗਰੁੱਪ ਆਫ ਮਿਨਿਸਟਰਸ ਜਿਹੜਾ ਕਿ ਪ੍ਰੋਕਿਉਰਮੈਂਟ ਤੋਂ ਲੈ ਕੇ ਸਾਂਭ ਸੰਭਾਲ ਤੱਕ ਦਾ ਸਾਰਾ ਕੰਮ ਦੇਖਦਾ। ਉਹਦੇ 'ਚ ਲਾਲਜੀਤ ਸਿੰਘ ਭੁੱਲਰ ਨੇ, ਖੁੱਡੀਆਂ ਸਾਹਿਬ ਨੇ, ਕਟਾਰੂ ਚੱਕ ਜੀ ਨੇ, ਵਰਿੰਦਰ ਗੋਇਲ ਜੀ ਨੇ, ਠੀਕ ਹੈ ਨਾ ਜੀ। ਸੋ ਮਤਲਬ ਕਿ ਇਹ ਸਾਰਾ ਜਿਹੜਾ ਗਰੁੱਪ ਆ, ਇਹਨੇ ਪ੍ਰੋਕਿਉਰਮੈਂਟ ਤੋਂ ਲੈ ਕੇ ਜੋ ਵੀ ਸਟੋਰੇਜ ਇਤਿਆਦਿਕ ਦਾ ਹੁੰਦਾ ਕੰਮ, ਉਸ ਨੂੰ ਦੇਖਣਾ, ਡਨ ਕਰਨਾ ਹੈ। ਇਹਨਾਂ ਦੇ ਵਿੱਚੋਂ ਜਿਹੜੀ ਹੁਣ ਜਾਣਕਾਰੀ ਨਿਕਲ ਰਹੀ, ਖਾਸ ਤੌਰ ਤੇ ਕਟਾਰੂ ਚੱਕ ਜੀ ਨੇ ਇੱਕ ਜਾਣਕਾਰੀ ਜਿਹੜੀ ਸਾਂਝੀ ਕੀਤੀ ਆ, ਕਿਉਂਕਿ ਮਾਨ ਸਾਹਿਬ ਵੀ ਤੁਹਾਨੂੰ ਪਤਾ ਨਾ ਪ੍ਰਹਲਾਦ ਜੋਸ਼ੀ ਨੂੰ ਮਿਲ ਕੇ ਆਏ ਸਨ ਥੋੜੇ ਦਿਨ ਪਹਿਲਾਂ, ਕੇਂਦਰੀ ਮੰਤਰੀ ਨੂੰ। ਇਹ ਤਾਂ ਕਹਿ ਰਹੇ ਸਨ, ਭਰੋਸਾ ਦੇ ਰਹੇ ਸਨ ਕਿ ਆੜਤੀਆਂ ਦੀ ਆਪਾਂ ਆੜਤ ਵੀ ਵਧਵਾ ਦਿਆਂਗੇ ਜੀ। ਉਹਨਾਂ ਨੇ ਕਿਹਾ ਕਿ ਇੱਥੋਂ ਲਿਫਟ ਵੀ ਹੋ ਜਾਏਗਾ ਚਾਵਲ, ਪਰ ਸਥਿਤੀ ਬੜੀ ਨਾਜ਼ੁਕ ਬਣ ਰਹੀ ਆ। ਕਟਾਰੂ ਚੱਕ ਜੀ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਬਈ ਸਾਡੇ ਕੋਲ 1 ਲੱਖ ਮੀਟ੍ਰਿਕ ਟਨ ਤੋਂ ਵੀ ਵਧੇਰੇ ਫਸਲ ਪਈ ਆ, ਯਾਨੀ ਇਸ ਵੇਲੇ ਗੋਦਾਮਾਂ ਦੇ ਵਿੱਚ ਫਸਲ ਨੱਕੋ ਨੱਕ ਭਰੀ ਹੋਈ ਆ, ਤੇ ਜਿਹੜੀ ਲਿਫਟਿੰਗ ਹੈ ਉਹਦੀ ਯਾਨੀ ਮੂਵਮੈਂਟ ਆ, ਉਹ ਬੜੀ ਥੋੜੀ ਆ, ਬਹੁਤ ਹੀ ਥੋੜੀ, ਠੀਕ ਹੈ ਜੀ।
ਤਾਂ ਮਤਲਬ ਪਿਛਲੇ 4 ਮਹੀਨਿਆਂ ਤੋਂ ਜੇ ਤੁਸੀਂ ਦੇਖੋਗੇ ਤੇ ਬਹੁਤ ਭੋਰਾ ਜਿਵੇਂ ਆਪਾਂ ਇੱਕ ਸ਼ਬਦ ਇਸਤੇਮਾਲ ਕਰਦੇ ਹੁੰਦੇ ਆ, ਉਹ ਚੁਕਾਈ ਹੋ ਰਹੀ ਹੈ, ਜਦ ਕਿ ਸਾਨੂੰ ਵੱਡੀ ਚੁਕਾਈ ਚਾਹੀਦੀ ਆ। ਤਾਂ ਹੁਣ ਇਹਦੇ ਵਿੱਚ ਕਿਤੇ ਨਾ ਕਿਤੇ ਭਾਈ ਹੱਥ ਖੜੇ ਕਰਦੀ ਨਜ਼ਰ ਆ ਰਹੀ ਹੈ ਸਰਕਾਰ, ਕਿ ਬਈ ਜੇ ਕੇਂਦਰ ਸਰਕਾਰ ਨੇ, ਇਹ ਖੁਦ ਮੰਨ ਰਹੇ ਨੇ ਕਟਾਰੂ ਚੱਕ ਨਾ, ਕੱਲ ਸ਼ਾਇਦ ਮੀਟਿੰਗ ਵੀ ਸੀਗੀ ਇਹਨਾਂ ਦੀ, ਤਾਂ ਉਸ ਤੋਂ ਬਾਅਦ ਇਹ ਗੱਲਬਾਤ ਕਰ ਰਹੇ ਸਨ। ਇਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਇੰਨਾ ਜ਼ਿਆਦਾ ਅਨਾਜ ਪਿਆ ਵਾ, ਜੇ ਉਹਦੀ ਮੂਵਮੈਂਟ ਨਹੀਂ ਹੁੰਦੀ ਤੇ ਫਿਰ ਸਾਡੇ ਤੇ ਬਈ ਹਾਲਾਤ ਖਰਾਬ ਹੋਣਗੇ। ਜਦੋਂ ਮੰਤਰੀ ਜਾਂ ਸਰਕਾਰ 2-3 ਮਹੀਨੇ ਪਹਿਲਾਂ ਹੀ ਸੀਜ਼ਨ ਚੱਲਣ ਤੋਂ ਕਹਿ ਦੇਵੇ ਕਿ ਆਹ ਹਾਲਾਤ ਹੋਣਗੇ, ਤਾਂ ਫਿਰ ਤੁਸੀਂ ਅੰਦਾਜ਼ਾ ਸਹੀ ਜਿਹੀ ਲਾ ਲਓ ਕਿ ਜਿੰਨਾ ਚੀਜ਼ਾਂ ਦਾ ਆਂਕਲਨ ਕੀਤਾ ਜਾ ਰਿਹਾ, ਹੋ ਸਕਦਾ ਹੈ ਕਿ ਉਹ ਚੀਜ਼ਾਂ ਇਸ ਤੋਂ ਵੀ ਗੰਭੀਰ ਹੋ ਜਾਣ। ਗੁਰਪ੍ਰੀਤ ਜੀ, ਇਹਦਾ ਮਤਲਬ ਕੀ ਆ? ਮੈਂ ਲੰਮੇ ਸਮੇਂ ਤੋਂ ਇੱਕ ਗੱਲ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਵਿਦਵਾਨਾਂ ਨੂੰ, ਪੰਜਾਬ ਦੀ ਸਰਕਾਰ ਨੂੰ, ਇਹਨਾਂ ਸਾਰਿਆਂ ਨੂੰ ਚਿਤਾ ਰਿਹਾ ਕਿ ਤੁਸੀਂ ਨਾ ਕਰੋ ਡਾਈਵਰਸਿਫਿਕੇਸ਼ਨ, ਕੋਈ ਚੱਕਰ ਨਹੀਂ ਹੈ, ਅੜੇ ਰਹੋ, ਕੋਈ ਗੱਲ ਨਹੀਂ ਹੈ। ਕਿਉਂਕਿ ਦੇਖੋ ਸਾਰਾ ਰੌਲਾ CCL ਦਾ ਹੈ, ਵੱਜਾ ਵਜਾਇਆ ਸਾਲ ਦਾ 1.5 ਲੱਖ ਕਰੋੜ ਰੁਪਏ ਤੋਂ ਵੱਧ ਪੈਸਾ ਆਉਂਦਾ, ਸਾਰੇ ਹੀ ਇਹ ਖਾਂਦੇ ਨੇ, ਸਾਰੇ ਖਾਂਦੇ ਆ, ਕੋਈ ਦੁੱਧ ਦਾ ਤੋਤਾ ਨਹੀਂ। ਸਰ ਮੈਂ ਇਸ ਨੈਟਵਰਕ 'ਚ ਬਹੁਤ ਨੇੜੇ ਤੋਂ ਰਿਹਾ ਵਾਂ, ਬਹੁਤ ਤਕੜਾ ਕੰਮ ਹੁੰਦਾ ਹੈ, ਸਾਰੇ ਖਾਂਦੇ, FCI ਤੋਂ ਲੈ ਕੇ ਸਾਰੇ ਟੋਟਲੀ, ਕੋਈ ਦੁੱਧ ਤੋਤਾ ਨਹੀਂ ਹੈਗਾ ਨਾ ਜੀ, ਸਭ ਨੂੰ ਹਿੱਸਾ ਜਾਂਦਾ, ਢੋਆ ਢੁਆਈ ਤੋਂ ਲੈ ਕੇ, ਭਾਵੇਂ ਕਿਸੇ ਨੂੰ ਇੱਥੇ ਐਕਸਪਰਟ ਨੂੰ ਬਿਠਾ ਲਿਓ, IS ਨੂੰ ਬਿਠਾ ਲਿਓ ਇੱਥੇ ਕਿਸੇ ਦਿਨ, ਠੀਕ ਹੈ ਨਾ, ਕਿ ਕੋਈ ਇਸ ਮਾਮਲੇ ਦਾ IS ਵੀ ਆ ਜਾਵੇ, ਮੈਂ ਉਹਨੂੰ ਵੀ ਚੈਲੰਜ ਦੇ ਕੇ ਕਹਿ ਦੂੰਗਾ ਕਿ ਇੱਥੇ ਪੈਸੇ ਨਹੀਂ ਖਾਦੇ ਜਾਂਦੇ। ਤਾਂ ਉਹ ਜਦ ਤੱਕ CCL ਤੁਹਾਨੂੰ ਗਿਫਟ ਮਿਲਦਾ, ਕੇਂਦਰ ਦਿੰਦਾ ਤੁਹਾਨੂੰ, ਤੁਹਾਡੀ ਤੇ ਮੌਜ ਬਣੀ ਹੈ ਸਰ, ਕਿਉਂ ਮਿਹਨਤ ਕਰੋਗੇ ਤੁਸੀਂ? ਨਾ ਕਿਸਾਨ ਜਥੇਬੰਦੀਆਂ ਉੱਧਰ ਆਉਣਗੀਆਂ, ਨਾ ਸਰਕਾਰ ਆਏਗੀ। ਇਹ ਗੱਲ ਮੈਂ ਬਹੁਤ ਮੰਚਾਂ ਤੇ ਕਹਿ ਚੁੱਕਾ ਕਿ ਡਾਈਵਰਸਿਫਿਕੇਸ਼ਨ 'ਚ ਸਭ ਤੋਂ ਵੱਡੀ ਰੁਕਾਵਟ ਸਰ ਇਹੋ ਆਪਣੇ ਬੰਦੇ ਆ। ਹੁਣ ਉਹਨਾਂ ਨੇ ਕੀ ਕਰਨਾ? ਉਹਨਾਂ ਨੇ ਤੁਹਾਡਾ ਚੌਲ ਯਾਨੀ ਚੁੱਕਣਾ ਬੰਦ ਕਰ ਦੇਣਾ। ਕਣਕ ਦੀ ਕੋਈ ਸਮੱਸਿਆ ਨਹੀਂ ਹੈਗੀ, ਤੁਹਾਡਾ ਚੌਲ ਚੁੱਕਣਾ ਬੰਦ ਕਰ ਦੇਣਗੇ, ਤੁਹਾਨੂੰ CCL ਵੀ ਦੇ ਦੇਣਗੇ, ਪਰ ਰੱਖੋਗੇ ਕਿੱਥੇ? ਟਰੰਕਾਂ 'ਚ, ਘੜਿਆਂ 'ਚ, ਬਾਲਟੀਆਂ 'ਚ, ਕੋਠਿਆਂ 'ਤੇ ਕਿੱਥੇ ਰੱਖੋਗੇ? ਤੁਹਾਡੇ ਕੋਲ ਸਪੇਸ ਹੀ ਨਹੀਂ ਹੈਗਾ ਸਰ। ਆ ਸਪੇਸ ਦੀ ਕਮੀ ਆ। ਸਪੇਸ ਦੀ ਜਦੋਂ ਕਮੀ ਹੋਏਗੀ ਸਰ, ਤੁਹਾਡੀ ਸ਼ੈਲਰ ਇੰਡਸਟਰੀ ਵੀ ਉਜੜਨੀ ਸਟਾਰਟ ਹੋ ਜਾਏਗੀ। ਜਦ ਸ਼ੈਲਰ ਇੰਡਸਟਰੀ ਉਜੜੇਗੀ, ਨਾਲ ਦੀ ਨਾਲ ਵੱਡੇ ਪ੍ਰਾਈਵੇਟ ਪਲੇਅਰ ਆ ਜਾਣਗੇ ਉਸ ਖਾਲੀ ਮੈਦਾਨ 'ਚ। ਉਹ ਪ੍ਰਾਈਵੇਟਲੀ ਉਨੀ ਪ੍ਰਕਿਉਰ ਕਰ ਲੈਣਗੇ ਜਿੰਨੀ ਕੁ ਚਾਹੀਦੀ ਆ, ਠੀਕ ਆ। ਤੁਹਾਨੂੰ ਉਹ ਨਾ ਵੀ ਨਹੀਂ ਕਰਨਗੇ ਤੇ ਤੁਹਾਡਾ ਮਤਲਬ ਕਿ ਜਲੂਸ ਵੀ ਕੱਢਣਗੇ। ਉਹਨਾਂ ਦੀ ਰਣਨੀਤੀ ਬਰੀਕੀ ਦੇ ਤੌਰ ਤੇ ਜੇ ਸਮਝੀਏ ਤੇ ਆਹ ਲੱਗਦੀ ਆ ਕਿ ਆਪੇ ਤੁਸੀਂ ਹੌਲੀ ਹੌਲੀ ਰਕਬਾ ਘਟਾਓਗੇ। ਜਦੋਂ ਤੁਹਾਡੀ ਫਸਲ ਲਾਉਣ ਲਈ ਜਗ੍ਹਾ ਹੀ ਹੈ ਨਹੀਂ, ਕਿੱਥੇ ਲਾਓਗੇ? ਕਿੰਨੇ ਕੁ ਸਾਲ ਖੱਜਲ ਹੋ ਜਾਓਗੇ, ਕਿੰਨੇ ਕੁ ਸਾਲ ਕਾਟ ਲਵਾਓਗੇ? ਸਰ ਬਹੁਤ ਕਾਟ ਲੱਗੇਗਾ ਐਤਕੀ, ਤੁਹਾਨੂੰ ਮੈਂ ਦੱਸ ਦੇਣਾ, ਕਿਉਂਕਿ ਲੋਕਾਂ ਨੇ ਹਾਈਬ੍ਰਿਡ ਬਹੁਤ ਬੀਜਿਆ ਚੋਰੀ ਸਰਕਾਰ ਦੇ ਬੈਨ ਤੋਂ ਬਾਅਦ। ਉਹ ਸ਼ੈਲਰਾਂ ਨੂੰ ਕਿਵੇਂ ਚੁਕਾਓਗੇ ਤੁਸੀਂ? ਉਹ ਕਾਟ ਲਵਾ ਕੇ ਚੁਕਾਓਗੇ ਨਾ। ਤਾਂ ਕਾਟ ਵਾਲਾ ਸੌਦਾ ਤੇ ਹੁਣ ਤੋਂ ਹੀ ਤੁਸੀਂ ਤਿਆਰ ਕਰ ਲਿਆ, ਉਹ ਤੋਂ ਵਿਪਤਾ ਪੈ ਗਈ ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਉਧਰ ਅਕਾਲੀ ਜਿਹੜੇ ਨੇ ਉਹ ਜੇਲ੍ਹ ਜਾਣਾ ਚਾਹੁੰਦੇ ਨੇ, ਪਰ ਇਹਨਾਂ ਨੂੰ ਰੋਕਿਆ ਜਾ ਰਿਹਾ। ਫਿਰ ਚੀਮਾ ਸਾਹਿਬ ਨੂੰ ਇਸ ਤੇ ਲਿਖਣਾ ਪੈ ਜਾਂਦਾ। ਨਹੀਂ, ਜੇਲ੍ਹ ਜਾਣਾ ਨਹੀਂ ਚਾਹੁੰਦੇ ਗੁਰਪ੍ਰੀਤ ਜੀ, ਰੱਬ ਕਰੋ ਨਾ। ਤੇ ਇੱਕ ਬੰਦਾ ਗਿਆ ਨਹੀਂ ਮੁੜਦਾ, ਉਹਦੇ ਪਿੱਛੇ ਹੀ ਜਾਣਾ ਚਾਹੁੰਦੇ ਨੇ ਨਾ। ਹਾਂਜੀ, ਹੁਣ ਨਹੀਂ ਮੁੜਦੇ ਯਾਰ, ਨਹੀਂ ਚੰਡੀਗੜ੍ਹ ਵਾਲੀਏ। ਤਾਂ ਗੱਲ ਇਹ ਆ ਕਿ ਹਾਲੇ ਤੇ ਉਹ ਹੀ ਨਹੀਂ ਗਿਆ ਮੁੜਿਆ। ਹਾਂਜੀ ਬਿਲਕੁਲ, ਇਹਨਾਂ ਨੇ ਜੋ ਕਿਹਾ ਉਹ ਇਹੋ ਆ ਕਿ ਮੁਲਾਕਾਤ ਨਹੀਂ ਕਰਨ ਦੇ ਰਹੇ। ਦੇਖੋ ਗੱਲ ਇਹ ਆ ਕਿ ਮੁਲਾਕਾਤ ਜਿਹੜੀ ਆ ਜੇਲ੍ਹ ਮੈਨੂਅਲ ਦੇ ਅਨੁਸਾਰ ਹੁੰਦੀ ਆ, ਹਫ਼ਤੇ 'ਚ 2 ਦਿਨ ਮੁਲਾਕਾਤਾਂ ਹੁੰਦੀਆਂ। ਹੁਣ ਬੜੇ ਨਿਯਮ ਸਖਤ ਨੇ। ਮੈਂ ਵੀ ਪਿਛਲੇ ਸਮੇਂ 'ਚ ਇੱਕ ਦੋ ਮੁਲਾਕਾਤਾਂ ਕੀਤੀਆਂ ਸਾਲ 2 ਸਾਲਾਂ 'ਚ। ਹੁਣ ਬੜੀ ਸਖਤਾਈ ਆ, ਜਾਣ ਪਛਾਣ ਵੀ ਆਪਣੀ ਭਰਪੂਰ ਹੈ, ਐਸੀ ਗੱਲ ਨਹੀਂ ਹੈਗੀ, ਠੀਕ ਹੈ ਨਾ ਜੀ। ਆਪਾਂ ਵੀ ਮਤਲਬ ਕਿ ਮਾੜੇ ਮੰਤਰੀ ਜਿੰਨੀ ਤਾਕਤ ਰੱਖਦੇ ਆ, ਐਡੀ ਕੋਈ ਗੱਲ ਨਹੀਂ ਹੈਗੀ। ਮੈਂ ਐਵੇਂ ਕਹੀ ਜਾਵਾਂ ਮਰੂ ਕਰਕੇ ਨਹੀਂ ਟਾਈਮ ਲੰਘਦੇ। ਪਰ ਗੱਲ ਇਹ ਕਿ ਫਿਰ ਵੀ ਨਿਯਮ ਬੜੇ ਸਖਤ ਨੇ ਨਿਯਮ। ਪਰ ਹੁਣ ਗੱਲ ਇਹ ਆ ਕਿ ਕਾਇਦਾ ਕਾਨੂੰਨ ਸਾਰਿਆਂ ਲਈ ਇੱਕ ਆ। ਜੇ ਤਾਂ ਕੋਈ ਜੇਲ੍ਹ ਮੈਨੂਅਲ ਦੇ ਕਾਇਦੇ ਕਾਨੂੰਨ ਅਨੁਸਾਰ ਠੀਕ ਆ ਵੀ ਬੰਦੇ ਜ਼ਿਆਦਾ ਆ ਗਏ ਜਾਂ ਵੇਲੇ ਕੋਇਲੇ ਆ ਗਏ ਤੇ ਠੀਕ ਆ, ਪਰ ਜੇ ਜਾਣ ਬੁੱਝ ਕੇ ਨਹੀਂ ਮਿਲਣ ਦਿੱਤਾ ਜਾ ਰਿਹਾ ਤੇ ਇਹ ਗਲਤ ਆ। ਇਹ ਕੈਦੀ ਦੇ ਅਧਿਕਾਰਾਂ ਦਾ ਵੀ ਉਲੰਘਣ ਆ, ਤੇ ਜਿਹੜੇ ਉਹਨਾਂ ਦੇ ਆਪਣੇ ਹੈਗੇ ਨੇ ਮਿਲਣ ਆਪਣ ਵਾਲੇ, ਫਿਰ ਇਹ ਉਹਨਾਂ ਲਈ ਵੀ ਮਾੜਾ ਹੈ। ਸੋ ਇਹ ਗੱਲ ਜਿਹੜੀ ਆ ਮਾਨ ਸਾਹਿਬ ਨੂੰ, ਕਿਉਂਕਿ ਹੋਮ ਮਿਨਿਸਟਰੀ ਉਹਨਾਂ ਦੇ ਕੋਲ ਆ, ਉਹਨਾਂ ਨੂੰ ਦੇਖਣਾ ਚਾਹੀਦਾ ਹੈ
कि भाई जे मान लो कायदा कानून नहीं कहता तो फिर तो ठीक है, पर जे कायदा कानून जी कहता तो मिलाओ, तो जे नहीं तो गालियां नूं चाहिए कोर्ट तो आर्डर लै लो, फिर होर की है। जी। ਉਧਰ ਲਗਾਤਾਰ ਗਹਿਗਾ ਚ ਬਹਿਸ ਚੱਲ ਰਹੀ ਹੈ ਆਪਰੇਸ਼ਨ ਸਿੰਦੂਰ ਦੇ ਉੱਪਰ। ਮੋਦੀ ਸਾਹਿਬ ਨੇ ਵੀ ਆਪਣਾ ਬਹਿਸ ਕੀਤੀ ਹੈ ਇਸ ਤੇ, ਆਪਣਾ ਕਹਿ ਲਈਏ ਭਾਸ਼ਣ ਦਿੱਤਾ ਹੈ। ਤੇ ਬਾਕੀ ਕੀ ਗੱਲਬਾਤ ਹੈ ਜੀ ਇਸ ਤੇ? ਕੋਈ देखो ਤਰਕਸੰਗਤ ਗੱਲਾਂ ਹੋ ਰਹੀਆਂ ਨੇ ਜਾਂ ਫਿਰ ਸਿਰਫ ਹਵਾ 'ਚ ਹੀ नहीं ਸਾਰੀ ਗੱਲ ਜਾ ਰਹੀ? नहीं नहीं, ਇਹਦਾ ਨਿਚੋੜ ਜਿਹੜਾ ਹੈ ਨਾ, ਨਿਚੋੜ ਜੀ ਮੈਂ ਤੁਹਾਨੂੰ ਇੱਕ ਅੱਧ ਮਿੰਟ ਚ, ਤੁਹਾਡਾ ਟਾਈਮ ਹੋ ਗਿਆ, ਨਿਚੋੜ ਇੱਕ ਜੀ ਅੱਧ ਮਿੰਟ ਚ ਦੱਸਦਾ ਕਿ ਮੈਂ ਪਿਛਲੇ 2-3 ਦਿਨ ਤੋਂ ਕਹਿ ਰਿਹਾ ਕਿ ਮੈਂ ਹੁਣ ਇਹਨਾਂ ਦਿਨਾਂ ਦੇ ਵਿੱਚ ਮੋਦੀ ਸਾਹਿਬ ਨੂੰ ਬਹੁਤ ਕਮਜ਼ੋਰ ਮੰਨ ਰਿਹਾ ਜੀ, ਜੀ ਬਹੁਤ ਮਤਲਬ ਕਿ ਕਹਿ ਲਈਏ ਸਰ ਕਿ ਬਹੁਤ ਬੇਵਸੀ ਜਿਹਾ ਵਾਲਾ ਅੰਦਾਜ਼ ਹੈ। ਹੁਣ ਉਹਦਾ ਕਾਰਨ ਹੈ ਕਿ ਰਾਹੁਲ ਗਾਂਧੀ ਕਹਿੰਦੇ ਕਿ ਟਰੰਪ ਦਾ ਨਾਂ ਲੈ ਕੇ ਦਿਖਾਓ ਜੀ, ਉਹ ਲੈ ਨਹੀਂ ਪਾਉਂਦੇ, ਜੀ ਲੈ ਨਹੀਂ ਪਾਉਂਦੇ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ, ਰਾਹੁਲ ਗਾਂਧੀ ਨੇ, ਕਿ ਤੁਸੀਂ ਆਪਣੀ ਇਮੇਜ ਬਿਲਡਿੰਗ ਵਾਸਤੇ ਫੌਜ ਨੂੰ ਯੂਜ਼ ਕੀਤਾ। ਜੀ ਸਰ ਉਹਦਾ ਆਧਾਰ ਕੀ ਦੱਸ ਰਿਹਾ ਕਿ ਤੁਹਾਡੇ ਡਿਫੈਂਸ ਮਿਨਿਸਟਰ ਨੇ ਕਿਹਾ ਕਿ ਦੇਖੋ ਜੀ ਅਸੀਂ 1:00 ਤੇ ਕਾਰਵਾਈ ਪਾਈ ਤੇ ਇੰਨੇ ਵੱਜ ਜੀ ਕੇ, ਯਾਨੀ 1:00 ਤੇ ਅਸੀਂ ਪਾਕਿਸਤਾਨੀਆਂ ਨੂੰ ਕਹਿ ਦਿੱਤਾ ਕਿ ਅਸੀਂ ਬਾਈ ਤੁਹਾਡਾ ਕੋਈ ਮਿਲਟਰੀ ਵਾਲਾ ਨੁਕਸਾਨ ਨਹੀਂ ਸੀ ਕਰਨਾ, ਜੋ ਕਰਨਾ ਸੀ ਅਸੀਂ ਕਰ ਦਿੱਤਾ। ਇਹ ਮਤਲਬ ਕਿ ਤੁਸੀਂ ਤਾਂ ਦੱਸ ਕੇ ਗਏ। ਇਹਦਾ ਮਤਲਬ ਹੈ ਜੀ ਕਿ ਕੁਝ ਟਿਕਾਣਿਆਂ ਤੇ ਮਿੱਥ ਕੇ ਤੁਸੀਂ ਕਾਰਵਾਈ ਕੀਤੀ ਸਿਰਫ ਇਸ ਕਰਕੇ ਕਿ ਨਰਿੰਦਰ ਮੋਦੀ ਦੀ ਛਵੀ ਬਚੀ ਰਹੇ। ਸਰ ਇਹਦਾ ਜਵਾਬ ਹੀ ਹੈ ਨਹੀਂ, ਜੀ ਇਹਦਾ ਜਵਾਬ ਹੀ ਹੈ ਨਹੀਂ। ਕੀ ਤੁਸੀਂ ਹੁਣ ਰੱਖਿਆ ਮੰਤਰੀ ਦਾ ਬਿਆਨ ਉੱਥੇ ਰੱਦ ਕਰ ਸਕਦੇ ਹੋ ਬਤੌਰ ਪ੍ਰਧਾਨ ਮੰਤਰੀ? ਨਹੀਂ। ਜੀ ਕੀ ਉਸ ਨੂੰ ਐਕਸੈਪਟ ਕਰ ਸਕਦੇ ਹੋ? ਨਹੀਂ ਸਰ। ਮਤਲਬ ਕਿ ਬਹਿਸ ਦੇ ਵਿੱਚ ਜਿਸ ਤਰ੍ਹਾਂ ਰਾਹੁਲ ਗਾਂਧੀ, ਅਖਿਲੇਸ਼, ਗਗੋਈ ਇਹ ਬੋਲੇ ਨੇ ਨੇਤਾ, ਉਹ ਜਿਹੜੀ ਚੜ੍ਹਤ ਤੇ ਜਿਹੜਾ ਮਤਲਬ ਕਿ ਹਮਲਾਵਰ ਸ਼ੈਲੀ ਜਾਂ ਅੰਦਾਜ਼ ਦਾ ਆਪਾਂ ਮੁਜ਼ਾਹਰਾ ਦੇਖਿਆ ਨਰਿੰਦਰ ਮੋਦੀ ਵੱਲੋਂ ਲਗਾਤਾਰ ਕਈ ਸਾਲ, ਜੋ ਉਹਨਾਂ ਦੀ ਡੋਮੀਨੈਂਸ ਸੀਗੀ, ਉਹ ਕਿਤੇ ਨਾ ਕਿਤੇ ਵੀਕ ਹੁੰਦੀ ਨਜ਼ਰ ਆ ਰਹੀ ਹੈ। ਨਿਚੋੜਵਾਂ ਇਹਦਾ ਤੱਥ ਇਹੋ ਹੀ ਆ ਬਹਿਸ ਦਾ ਫਿਲਹਾਲ ਤੱਕ। ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ